जी हाँ, सारे श्रोतिਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਬੰਨੂ ਜੀ ਦੇ ਨਾਲ। ਪ੍ਰੋਗਰਾਮ ਅੱਜ ਸ਼ੁਰੂ ਕਰਨ ਤੋਂ ਪਹਿਲਾਂ ਖਬਰ ਤੇ ਨਜ਼ਰ ਦੇ ਸਪਾਂਸਰਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਖਲੋਠੀ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਬਹਾਦਰ ਸਿੰਘ ਗਿੱਲ ਜੀ ਫਾਊਲਰ ਤੋਂ, ਰਣਵੀਰ ਸਿੰਘ ਰਾਣਾ ਬੇਕਰਸਫੀਲਡ ਤੋਂ ਅਤੇ ਗੁਰਬੀਰ ਸਿੰਘ ਬਰਾੜ ਫਰੈਜ਼ਨੋ ਤੋਂ, ਅਤੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਜਿਹੜੇ ਹਰ ਤਰ੍ਹਾਂ ਦੀ ਵੈਜੀ ਅਤੇ ਨਾਨ ਵੈਜੀ ਇੰਡੀਅਨ ਸਟਾਈਲ ਪੀਜ਼ਾ ਔਡਰ ਕਰ ਸਕਦੇ ਹੋ। ਇਹਨਾਂ ਦਾ ਸਵਾਦ ਲੈ ਸਕਦੇ ਹੋ। ਔਡਰ ਕਰਨ ਲਈ ਵਿਜ਼ਿਟ ਕਰੋ chicagopizzatwist.com ਅਤੇ 10% ਆਫ ਮਿਲਦਾ ਤੁਹਾਨੂੰ ਡਿਸਕਾਊਂਟ ਕੋਡ 1313 ਦੇ ਨਾਲ। ਸਪਾਂਸਰਾਂ ਦਾ ਧੰਨਵਾਦ ਕਰਦੇ ਹਾਂ ਅਤੇ ਹੁਣ ਬਲਤੇਜ ਪੰਨੂ ਜੀ ਨੂੰ ਸਵਾਗਤ ਕਰਦੇ ਹਾਂ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਦਿਲਪ੍ਰੀਤ, ਧੰਨਵਾਦ ਬਹੁਤ। ਔਰ ਨਿਗਾਹ ਮਾਰਦੇ ਹਾਂ ਕੁਛ, ਕਿਉਂਕਿ ਪੰਜਾਬ ਦੇ ਵਿੱਚ ਪੰਜਾਬ ਦੀ ਸਿਆਸਤ, ਪੰਜਾਬ ਦੀ ਸਿੱਖ ਸਿਆਸਤ, ਮੁਲਕ ਦੀਆਂ ਖਬਰਾਂ, ਖਾਸ ਤੌਰ ਦੇ ਉੱਤੇ ਪੰਜਾਬ ਦੀ ਜਿਹੜੀ ਇਸ ਵੇਲੇ ਸਿਆਸਤ ਜਿਸ ਜਗ੍ਹਾ ਦੇ ਉੱਤੇ ਖੜੀ ਆ, ਬਹੁਤ ਸਾਰੇ ਇਹ ਹੈ ਕਿ ਪਲ ਪਲ ਜਿਹੜੀਆਂ ਖਬਰਾਂ ਨੇ ਉਹ ਬਦਲ ਰਹੀਆਂ ਨੇ ਔਰ ਲੋਕਾਂ ਦਾ ਧਿਆਨ ਜਿਹੜਾ ਇਹਦੇ ਉੱਤੇ ਲੱਗਿਆ ਹੋਇਆ ਕਿ ਕੌਣ ਆਗੂ ਜਿਹੜਾ ਜੀ ਉਹ ਕੀ ਕਹਿੰਦਾ। ਕਿਉਂਕਿ ਆਗੂ ਨੇ, ਉਹਨਾਂ ਦੇ ਨਵੇਂ ਰੂਪ, ਉਹਨਾਂ ਦੇ ਨਵੇਂ ਰੰਗ ਹਰ ਰੋਜ਼ ਜਿਹੜੇ ਉਹ ਵੇਖਣ ਸੁਣਨ ਨੂੰ ਮਿਲ ਰਹੇ ਆ। ਇਹਦੇ ਉੱਤੇ ਕੁਛ ਨਿਗਾਹ ਜਿਹੜੀ ਹੈ ਜੀ ਉਹ ਪਾਉਂਦੇ ਆ। ਹੌਲੀ ਹੌਲੀ ਸਹੀ, ਸੰਗਦੇ ਸੰਗਾਉਂਦੇ ਸਹੀ, ਜਿਹੜੇ ਰਾਜਨੀਤਿਕ ਆਗੂ ਨੇ ਅਕਾਲੀ ਦਲ ਦੇ ਪੁਰਾਣੇ ਆਗੂ, ਟਕਸਾਲੀ ਤਾਂ ਨਹੀਂ ਕਿਹਾ ਜਾ ਸਕਦਾ, ਟਕਸਾਲੀ ਆਗੂ ਤਾਂ ਮੁੱਕ ਗਏ। ਜਿਹੜੇ ਪੁਰਾਣੇ ਆਗੂ ਨੇ ਉਹ ਹੌਲੀ ਹੌਲੀ ਸੰਗਦੇ ਸੰਗਾਉਂਦੇ ਬੋਲਣ ਲੱਗੇ ਆ ਕਿਤੇ ਨਾ ਕਿਤੇ। ਇਹਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਹੋਰੀ ਜਿਹੜੇ ਜੀ ਉਹ ਸ਼ਾਮਲ ਹੈ। ਉਹਨਾਂ ਨੇ ਇਹ ਗੱਲ ਆਖੀ ਹੈ ਕਿ ਬਾਈਬਲ ਕਲਾਂ, ਕੋਟਕਪੂਰਾ ਗੋਲੀ ਕਾਂਡ ਦੇ ਉੱਤੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਦੇ ਉੱਤੇ ਰਣਜੀਤ ਸਿੰਘ ਹੋਰਾਂ ਦੀ ਜਿਹੜੀ ਰਿਪੋਰਟ ਹੈ, ਇਹਦੇ ਵਿੱਚ ਅਕਾਲੀ ਦਲ ਜਿਹੜਾ ਜੀ ਉਹ ਘਿਰਿਆ। ਉਹਨਾਂ ਨੇ ਅਕਾਲ ਤਖਤ ਦੇ ਜਥੇਦਾਰ ਦੇ ਉੱਤੇ ਕੁਛ ਸਵਾਲ ਜਿਹੜੇ ਆ ਜੀ ਉਹ ਖੜੇ ਕੀਤੇ ਆ। ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਜਥੇਦਾਰ ਗੁਰਬਚਨ ਸਿੰਘ ਨੂੰ ਉਹਦੇ ਅਹੁਦੇ ਤੋਂ ਹਟਾ ਦੇਣਾ ਚਾਹੀਦਾ। ਰਾਜ ਸਭਾ ਦੇ ਮੈਂਬਰ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਇਹ ਕਿਹਾ ਕਿ ਮਾਫੀ ਮਾਮਲੇ ਦੇ ਉੱਤੇ ਵਿਰੋਧ ਹੋਣ ਤੋਂ ਬਾਅਦ ਅਕਾਲ ਤਖਤ ਦੇ ਜਥੇਦਾਰ ਨੂੰ ਆਪ ਹੀ ਅਸਤੀਫਾ ਜਿਹੜਾ ਜੀ ਉਹ ਦੇ ਦੇਣਾ ਚਾਹੀਦਾ ਸੀਗਾ, ਜਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਥੇਦਾਰ ਕੋਲੋਂ ਅਸਤੀਫਾ ਲੈ ਲੈਣਾ ਚਾਹੀਦਾ ਸੀ। ਸੁਖਦੇਵ ਸਿੰਘ ਢੀਂਡਸਾ ਹੋਰੀ ਕਹਿੰਦੇ ਆ ਕਿ ਜਿਹੜੇ ਢੰਗ ਦੇ ਨਾਲ ਜਥੇਦਾਰ ਦਾ ਵਿਰੋਧ ਹੋ ਰਿਹਾ ਇਹ ਨਹੀਂ ਸੀ ਜਿਹੜਾ ਜੀ ਉਹ ਹੋਣਾ ਚਾਹੀਦਾ। ਹੈਰਾਨੀ ਵਾਲੀ ਗੱਲ ਇਹ ਰਹੀ ਕਿ ਸੁਖਦੇਵ ਸਿੰਘ ਢੀਂਡਸਾ ਹੋਰੀ ਜਿਹੜੇ ਆ ਜੀ ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜੀ ਇੱਕ ਕਮੇਟੀ ਬਣਾਈ ਆ ਅਕਾਲੀ ਦਲ ਦੇ ਪ੍ਰਧਾਨ ਨੇ ਇਸ ਮਾਮਲੇ ਦੇ ਉੱਤੇ 7 ਮੈਂਬਰੀ, ਜਿਹਦਾ ਚੇਅਰ ਬਣਾਇਆ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੂੰ, ਉਹ ਕਹਿੰਦੇ ਮੈਨੂੰ ਤਾਂ ਇਸ ਕਮੇਟੀ ਦੇ ਬਾਰੇ ਦੇ ਵਿੱਚ ਅਖਬਾਰਾਂ ਦੀਆਂ ਰਿਪੋਰਟਾਂ ਤੋਂ ਹੀ ਪਤਾ ਜਿਹੜਾ ਲੱਗਿਆ ਕਿ ਕੋਈ ਕਮੇਟੀ ਜਿਹੜੀ ਆ ਜੀ ਉਹ ਬਣਾਈ ਆ। ਉਹ ਕਹਿੰਦੇ ਸਾਡੇ ਨਾਲ ਤਾਂ ਕੋਈ ਸਲਾਹ ਨਹੀਂ ਕੀਤੀ ਗਈ। ਇਹ ਕਮੇਟੀ ਦੇ ਵਿੱਚ ਹੈਰਾਨਗੀ ਵਾਲੀ ਗੱਲ ਇਹ ਆ ਕਿ ਇਹਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਹੈ ਨਹੀਂ, ਇਹਦੇ ਵਿੱਚ ਸਰਪ੍ਰਸਤ ਜਿਹੜੇ ਜੀ ਉਹ ਅਕਾਲੀ ਦਲ ਦੇ ਉਹ ਜਿਹੜੇ ਹੈ ਨਹੀਂ ਗੇ। ਜਿਹੜੇ ਗੋਬਿੰਦ ਸਿੰਘ ਲੌਂਗੋਵਾਲ ਦੇ ਉੱਤੇ ਸਰਸਾ ਡੇਰੇ ਦੇ ਜਾਣ ਦੇ ਮਾਮਲੇ ਦੇ ਉੱਤੇ ਸੁਖਦੇਵ ਸਿੰਘ ਢੀਂਡਸਾ ਵੀ ਕਹਿੰਦੇ ਆ ਕਿ ਲੌਂਗੋਵਾਲ ਡੇਰਾ ਸਰਸਾ ਮੱਥਾ ਟੇਕਣ ਨਹੀਂ ਵੋਟਾਂ ਮੰਗਣ ਗਏ ਸੀਗੇ। ਔਰ ਇਹ ਉਹਨਾਂ ਨੇ ਇਹ ਗੱਲ ਕਹੀ ਕਿ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਲਾਈ ਸੇਵਾ ਤੋਂ ਬਾਅਦ ਉਹ ਦੁੱਧ ਧੋਤੇ ਜਿਹੜੇ ਵੀ ਹੋ ਗਏ, ਇਸ ਕਰਕੇ ਉਹਨਾਂ ਨੂੰ ਗਲਤ ਜਿਹੜਾ ਉਹ ਨਹੀਂ ਕਿਹਾ ਜਾ ਸਕਦਾ। ਉੱਧਰ ਜਿਹੜੀਆਂ ਰਿਪੋਰਟਾਂ ਨੇ ਉਹ ਦੱਸਦੀਆਂ ਨੇ ਕਿ ਜਸਟਿਸ ਰਣਜੀਤ ਸਿੰਘ ਹੋਰਾਂ ਦੀ ਰਿਪੋਰਟ ਆਉਣ ਤੋਂ ਬਾਅਦ ਅਕਾਲ ਤਖਤ ਦੇ ਜਥੇਦਾਰ ਯਾਨੀ ਗੁਰਬਚਨ ਸਿੰਘ ਦੀ ਕੋਈ ਉੱਗ ਸੁੱਗ ਨਹੀਂ ਆ, ਕੋਈ ਪਤਾ ਨਹੀਂ ਲੱਗ ਰਿਹਾ ਕਿ ਉਹ ਕਿੱਥੇ ਆ। 28 ਅਗਸਤ ਜਦੋਂ ਵਿਧਾਨ ਸਭਾ ਦੇ ਵਿੱਚ ਰਿਪੋਰਟ ਪੇਸ਼ ਹੋਣ ਤੋਂ ਬਾਅਦ ਉਹ ਪੰਜਾਬ ਤੋਂ ਕਿਤੇ ਬਾਹਰ ਚਲੇ ਗਏ। ਉਹਨਾਂ ਦਾ ਕੋਈ ਸੰਪਰਕ ਜਿਹੜਾ ਜੀ ਨਹੀਂ ਹੈਗਾ, ਸਭ ਸੰਪਰਕ ਉਹਨਾਂ ਨੇ ਤੋੜੇ ਹੋਏ ਆ। ਉਹਨਾਂ ਦੇ ਜਿਹੜੇ ਸੈਕਟਰੀ ਨੇ, ਪਰਸਨਲ ਸੈਕਟਰੀ ਭੁਪਿੰਦਰ ਸਿੰਘ, ਉਹ ਕਹਿੰਦਾ ਹੈ ਕਿ ਸਿੰਘ ਸਾਹਿਬ ਦਿੱਲੀ, ਬੰਗਲੌਰ ਸਮਾਗਮਾਂ ਦੇ ਵਿੱਚ ਗਏ ਹੋਏ ਆ, ਪਰ ਉਹਨਾਂ ਦਾ ਦਫ਼ਤਰ ਨਾਲ ਕੋਈ ਸੰਪਰਕ ਨਹੀਂ ਗਾ। ਦਫ਼ਤਰ ਦਾ ਇੰਚਾਰਜ ਜਿਹੜਾ ਗੁਰਬਚਨ ਸਿੰਘ ਆ ਉਹ ਕਹਿੰਦਾ ਕਿ ਸਿੰਘ ਸਾਹਿਬ ਯੂਪੀ ਦੇ ਵਿੱਚ ਜਿਹੜਾ ਸਮਾਗਮਾਂ ਦੀ ਸ਼ਮੂਲੀਅਤ ਦੇ ਵਿੱਚ ਗਏ ਹੋਏ ਆ। ਹੁਣ ਪਤਾ ਨਹੀਂ ਦਿੱਲੀ ਨੇ, ਬੰਗਲੌਰ ਨੇ, ਯੂਪੀ ਦੇ ਵਿੱਚ ਨੇ, ਪਰ ਕੋਈ ਸੰਪਰਕ ਨਹੀਂ ਹੋ ਰਿਹਾ। ਸਾਰੇ ਫੋਨ ਉਹਨਾਂ ਦੇ ਬੰਦ ਜਿਹੜੇ ਜੀ ਉਹ ਦੱਸੇ ਜਾ ਰਹੇ ਆ। ਪਿਛਲੇ ਦਿਨਾਂ ਤੋਂ ਇਹ ਵੀ ਗੱਲ ਜਿਹੜੀ ਜੀ ਉਹ ਚੱਲਦੀ ਰਹੀ ਆ ਕਿ ਉਹ ਚੁੱਪ ਚਪੀਤੇ ਕੈਨੇਡਾ ਦੇ ਇੱਕ ਸ਼ਹਿਰ ਦੇ ਵਿੱਚ ਜਿਹੜਾ ਜੀ ਉਹ ਗਏ ਆ। ਹਾਲਾਂਕਿ ਇਹਨਾਂ ਦੀ ਜਿਹੜੀ ਉਹ ਪੁਸ਼ਟੀ ਨਹੀਂ ਹੋ ਸਕੀ। ਕਿੱਥੇ ਗਏ ਉਹ ਕੁਛ ਵੀ ਜਿਹੜਾ ਜੀ ਉਹ ਪਤਾ ਨਹੀਂ ਗਾ ਕਿ ਕਿਸ ਜਗ੍ਹਾ ਦੇ ਉੱਤੇ ਉਹ ਚਲੇ ਗਏ, ਕਿੱਥੇ ਜਾ ਕੇ ਉਹ ਲੁੱਕ ਕੇ ਜਿਹੜਾ ਉਹ ਬੈਠੇ ਆ। ਕੱਲ੍ਹ ਸਾਹਮਣੇ ਆ ਕੇ ਉਹਨਾਂ ਨੂੰ ਸਵਾਲਾਂ ਦੇ ਜਵਾਬ ਜਿਹੜੇ ਆ
ਉਹ ਦੇਣੇ ਚਾਹੀਦੇ ਆ। ਇੱਕ ਵੀਡੀਓ ਜਿਹੜੀ ਪਿਛਲੇ ਦੋ ਕੁ ਦਿਨ ਤੋਂ ਵਾਇਰਲ ਹੋਈ ਆ, ਪਟਿਆਲਾ ਦੀ ਜੇਲ੍ਹ ਦੇ ਨਾਲ ਜਿਹੜਾ ਦੀ ਉਹ ਸੰਬੰਧਿਤ ਇਹ ਵੀਡੀਓ ਹੈ। ਇਹਦੇ ਵਿੱਚ ਜਿਹੜੇ ਵੀਡੀਓ ਬਣਾਉਣ ਵਾਲੇ ਆ ਉਹਨਾਂ ਨੇ ਕੈਦੀਆਂ ਨੂੰ ਪਟੇ ਦੇ ਨਾਲ ਜਿਹੜਾ ਕੁੱਟਿਆ ਜਾ ਰਿਹਾ, ਉਹਨੂੰ ਜਿਹੜਾ ਵੀਡੀਓ ਉਹਦੀ ਬਣਾ ਕੇ ਇਹ ਵਾਇਰਲ ਜਿਹੜਾ ਉਹ ਕਰ ਦਿੱਤਾ। ਇੱਥੇ ਜਿਹੜਾ ਜੀ ਇੱਕ ਥੜਾ ਜਿਹੜਾ ਬਣਾਇਆ ਉਹਦੇ ਉੱਤੇ ਲੰਮੇ ਪਾ ਕੇ ਕੈਦੀਆਂ ਨੂੰ ਕੁੱਟਿਆ ਜਾ ਰਿਹਾ। ਦੋ ਵੀਡੀਓ ਨੇ, ਇਹਦੇ ਵਿੱਚ ਇੱਕ ਵੀਡੀਓ 5 ਜੁਲਾਈ ਦੀ ਦੱਸੀ ਗਈ ਹੈ ਤੇ ਦੂਜੀ 8 ਅਗਸਤ ਦੀ ਦੱਸੀ ਗਈ ਆ। ਦੋਨੋਂ ਵੀਡੀਓਜ਼ ਨੂੰ ਬਣਾਉਣ ਦਾ ਤਰੀਕਾ ਇੱਕੋ ਆ। ਕੈਦੀਆਂ ਨੇ ਇਹਦੇ ਵਿੱਚ ਬੋਲਿਆ ਵੀ ਆ ਕਿ ਇਹ ਜਿਹੜੀ ਵੀਡੀਓ ਆ, ਇੱਕ ਤਾਂ ਉਹ ਕਹਿੰਦੇ ਆ ਕਿ ਅਸੀਂ 10,000 ਰੁਪਈਆ ਦੇ ਕੇ ਇਹ ਫੋਨ ਜਿਹੜਾ ਪ੍ਰਸ਼ਾਸਨ ਤੋਂ, ਜੇਲ੍ਹ ਪ੍ਰਸ਼ਾਸਨ ਤੋਂ ਅੰਦਰ ਮੰਗਵਾਇਆ ਆਪਣਾ ਫੋਨ, ਤੇ ਫੋਨ ਦਾ ਮਾਡਲ ਵੀ ਉਹ ਦੱਸਦੇ ਕਿ ਆਹ ਮਾਡਲ ਹੈ ਜਿਹੜਾ ਅਸੀਂ ਅੰਦਰ ਜਿਹੜਾ ਉਹ ਮੰਗਵਾਇਆ ਸੀਗਾ। ਔਰ ਨਾਲ ਦੀ ਨਾਲ ਉਹ ਇਹ ਦੱਸਦੇ ਆ ਕਿ ਜੇਲ੍ਹ ਸੁਪਰਡੈਂਟ ਜਿਹੜਾ ਰਾਜਨ ਕਪੂਰ ਹੈ ਤੇ ਇੱਕ ਜਿਹੜੇ ਡਿਪਟੀ ਸੁਪਰਡੈਂਟ ਜਿਹੜਾ ਦੀ ਧਾਲੀਵਾਲ ਦੱਸੀਦਾ, ਉਹਦਾ ਨਾਮ ਜਿਹੜਾ ਦੀ ਉਹ ਲੈ ਰਹੇ ਆ ਕਿ ਉਹ ਕੈਦੀਆਂ ਤੋਂ ਪੈਸੇ ਮੰਗਦੇ ਆ। ਜਿਹੜਾ ਪੈਸੇ ਨਹੀਂ ਦਿੰਦਾ ਉਹਨਾਂ ਦੀ ਕੁੱਟਮਾਰ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਇਸ ਤਰੀਕੇ ਦੀ। ਇਹਦੇ ਨਾਲ ਜਿਹੜਾ ਜੀ ਜੋ ਕੁਝ ਪਿਛਲੇ ਦਿਨਾਂ ਤੋਂ ਜਦੋਂ ਨਵੇਂ ਜੇਲ੍ਹ ਮੰਤਰੀ ਬਣੇ ਸੀਗੇ ਉਹਨਾਂ ਨੇ ਇਹ ਕਿਹਾ ਸੀਗਾ ਕਿ ਸਖਤੀ ਕਰ ਦਿੱਤੀ ਆ, ਕੋਈ ਫੋਨ ਜਿਹੜੇ ਜੀ ਅੰਦਰ ਨਹੀਂ ਚੱਲਦੇ, ਅੰਦਰ ਸਾਰਾ ਕੁਝ ਠੀਕ ਠਾਕ ਹੋ ਗਿਆ। ਉਹਦੇ ਉੱਤੇ ਬਹੁਤ ਵੱਡੇ ਸਵਾਲੀਆ ਚਿੰਨ੍ਹ ਜਿਹੜੇ ਆ ਜੀ ਉਹ ਖੜੇ ਹੋ ਗਏ ਆ। ਜਿਹੜੀ ਇਹ ਪਹਿਲੀ ਵੀਡੀਓ ਆ ਉਹਦੇ ਵਿੱਚ ਕੁਝ ਲੋਕ ਜਿਹੜੇ ਆ ਇੱਕ ਬੰਦੇ ਨੂੰ ਘੇਰੀ ਖੜੇ ਆ, ਉਹਦੇ ਕੋਲੇ ਜੇਲ੍ਹ ਦੇ ਮੁਲਾਜ਼ਮ ਖੜੇ ਆ, ਬੰਦੇ ਨੂੰ ਸੀਮੈਂਟ ਦੇ ਥੜੇ ਦੇ ਉੱਤੇ ਮੂਧਾ ਜਿਹੜਾ ਜੀ ਉਹ ਪਾਇਆ ਤੇ ਇੱਕ ਹੋਰ ਵਿਅਕਤੀ ਉਹਨੂੰ ਚਮੜੇ ਦੇ ਪਟੇ ਦੇ ਨਾਲ ਜਿਹੜਾ ਜੀ ਉਹ ਕੁੱਟ ਰਿਹਾ। ਵੀਡੀਓ ਬਣਾਉਣ ਦਾ ਜਿਹੜਾ ਕੈਦੀ ਆ ਜੀ ਉਹ ਬੋਲ ਰਿਹਾ ਕਿ ਜੇਲ੍ਹ ਦੇ ਅੰਦਰ ਕੈਦੀਆਂ ਤੋਂ ਪੈਸੇ ਮੰਗੇ ਜਾਂਦੇ ਆ, ਪੈਸੇ ਨਾ ਦੇਣ ਦੇ ਉੱਤੇ ਕੁੱਟਮਾਰ ਜਿਹੜੀ ਆ ਉਹ ਕੀਤੀ ਜਾਂਦੀ ਆ। ਕੁੱਟਮਾਰ ਤੋਂ ਬਚਣ ਲਈ ਜੇਲ੍ਹ ਅਧਿਕਾਰੀਆਂ ਨੂੰ ਪੈਸੇ ਮਹੀਨੇ ਦੇ ਜਿਹੜੇ ਆ ਉਹ ਦੇਣੇ ਪੈਂਦੇ ਆ। ਦੂਜੀ ਵੀਡੀਓ ਜਿਹੜੀ ਆ ਉਹ ਜੇਲ੍ਹ ਦੇ ਵਿੱਚ ਬਣਾਈ ਗਈ ਆ। ਇਹਦੇ ਵਿੱਚ ਜਿਹੜਾ ਇੱਕ ਜੇਲ੍ਹ ਦੇ ਵਿੱਚ ਜਿਹੜਾ ਇੱਕ ਮੁਲਾਜ਼ਮ ਜਿਹੜਾ ਦੱਸਿਆ ਜਾਂਦਾ ਘੋੜਾ, ਉਹਦੇ ਵੱਲੋਂ ਕੈਦੀਆਂ ਦੇ ਨਾਲ ਗੈਰ ਮਨੁੱਖੀ ਵਿਹਾਰ ਜਿਹੜਾ ਜੀ ਉਹ ਕਰਦੇ ਦੀ ਵੀਡੀਓ ਦਿਖਾਈ ਗਈ ਆ। ਜੇਲ੍ਹ ਮੁਲਾਜ਼ਮਾਂ ਨੇ 10,000 ਰੁਪਈਏ ਦੇ ਵਿੱਚ ਉਹਨੇ ਕਿਹਾ ਕਿ ਕੈਮਰਾ ਅੰਦਰ ਪਹੁੰਚਾਇਆ ਸੀਗਾ ਤੇ ਜਿਹੜੇ ਜੇਲ੍ਹ ਅਧਿਕਾਰੀ ਨੇ ਜਿਹਦੇ ਵਿੱਚ ਜੇਲ੍ਹ ਦਾ ਸੁਪਰਡੈਂਟ ਕੈਦੀ ਰਾਜਨ ਕਪੂਰ, ਉਹੀ ਗੱਲ ਉਹ ਕਹਿੰਦੇ ਜੀ ਕਿ ਜਿਨ੍ਹਾਂ ਨੇ ਇਹ ਵੀਡੀਓ ਬਣਾਈ ਆ ਉਹਨਾਂ ਦੀ ਜੇਲ੍ਹ ਤਬਦੀਲੀ ਜਿਹੜੀ ਆ ਜੀ ਉਹ ਕਰ ਦਿੱਤੀ ਆ 90 ਦੇ ਵਿੱਚ। ਹੁਣ ਸਵਾਲ ਇਹ ਆ ਕਿ ਉਹਨਾਂ ਨੇ ਇਹ ਜਿਹੜੀ ਵੀਡੀਓ ਬਣਾਈ ਆ ਉਹਦੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਕਿ ਕਿੰਨੇ ਪੈਸੇ ਮੰਥਲੀ ਜਿਹੜੇ ਆ ਜੀ ਇਹਨਾਂ ਨੂੰ ਜਾਂਦੇ ਨੇ ਔਰ ਇੱਥੋਂ ਜਿਹੜੇ ਪੈਸੇ ਇਕੱਠੇ ਕੀਤੇ ਜਾਂਦੇ ਆ। ਉਹੀ ਸਮੱਸਿਆ ਦੀ ਜੜ ਹੈ, ਉਹੀ ਜਿਹੜੇ ਲੋਕ ਅੰਦਰ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹ ਮਹੀਨਾ ਭਰ ਕੇ ਅੰਦਰ ਜਿਹੜਾ ਉਹ ਨਸ਼ਾ ਵੇਚਦੇ ਨੇ। ਕੁਝ ਲੋਕਾਂ ਨੂੰ ਲੱਗਦਾ ਕਿ ਜੇਲ੍ਹ ਦੇ ਵਿੱਚ ਕਿਹੋ ਜਿਹੀ ਕਰਪਸ਼ਨ ਜਿਹੜੀ ਹੈ ਜੀ ਉਹ ਹੋ ਸਕਦੀ ਹੈ, ਪਰ ਜੇਲ੍ਹਾਂ ਦੇ ਅੰਦਰ ਜਿਹੋ ਜਿਹੀ ਕਰਪਸ਼ਨ ਔਰ ਜਿਸ ਤਰੀਕੇ ਦੇ ਨਾਲ ਜਿਹੜੀ ਹੈ ਜੀ ਉਹ ਚੱਲਦੀ ਹੈ, ਸ਼ਾਇਦ ਉਹੋ ਜਿਹੀ ਬਾਹਰ ਵੀ ਜਿਹੜੀ ਆ ਉਹ ਨਹੀਂ ਹੋ ਸਕਦੀ ਜੀ। HS ਫੂਲਕਾ ਹੋਰਾਂ ਨੇ ਇੱਕ ਜਿਹੜਾ ਜੀ ਸਵਾਲ ਪਿਛਲੇ 2 ਦਿਨ ਪਹਿਲਾਂ ਜਿਹੜਾ ਜੀ ਉਠਾਇਆ ਸੀਗਾ। ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਜੇ ਜਿਹੜਾ ਜੀ ਤੁਰੰਤ ਫੈਸਲਾ ਨਾ ਕੀਤਾ ਗਿਆ, ਜਿਹਨਾਂ ਲੋਕਾਂ ਦੇ ਨਾਮ ਆਏ ਨੇ ਖਾਸ ਤੌਰ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ DGP ਸੁਬੇਦ ਸਿੰਘ ਸੈਣੀ, ਤੇ ਉਹ ਜੇ ਨਾ ਤੁਰੰਤ ਲਿਆ ਗਿਆ ਫੈਸਲਾ ਤਾਂ ਉਹ ਆਪਣੇ MLA-ਸ਼ਿਪ ਤੋਂ ਅਸਤੀਫਾ ਜਿਹੜਾ ਜੀ ਉਹ ਦੇ ਦੇਣਗੇ। ਇਸ ਮਸਲੇ ਦੇ ਉੱਤੇ ਜਿਹੜੇ ਕਾਂਗਰਸ ਵਾਲੇ ਨੇ ਉਹਨਾਂ ਨੇ ਵੀ ਸਵਾਲ ਜਿਹੜੇ ਆ ਜੀ ਉਹ ਖੜੇ ਕੀਤੇ ਆ ਤੇ ਕੁਝ ਮੋੜਵਾਂ ਜਵਾਬ ਜਿਹੜਾ ਉਹ ਦਿੱਤਾ ਹੈ ਫੂਲਕਾ ਸਾਹਿਬ ਨੂੰ। ਇਹਦੇ ਵਿੱਚ ਜਿਹੜਾ ਜੀ ਮੰਤਰੀ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਤੇ ਉਹਨਾਂ ਦੇ ਕੁਝ ਸਾਥੀਆਂ ਨੇ ਇਹ ਗੱਲ ਜਿਹੜੀ ਆ ਜੀ ਕਹੀ ਆ ਕਿ ਨਿਆਂ ਦੇ ਰਾਹ ਦੇ ਵਿੱਚ ਰੋੜਾ ਅਟਕਾਉਣ ਦੀ ਕੋਸ਼ਿਸ਼ ਜਿਹੜੀ ਆ ਜੀ ਉਹ ਨਾ ਕਰਨ। HS ਫੂਲਕਾ ਹੋਰੀ 15 ਦਿਨਾਂ ਦੇ ਵਿੱਚ ਕੇਸ ਦਰਜ ਨਾ ਹੋਣ ਦੇ ਉੱਤੇ ਅਸਤੀਫਾ ਮੰਗਣਾ, ਖੁਦ ਅਸਤੀਫੇ ਦੀ ਧਮਕੀ ਦੇਣੀ ਇੱਕ ਸੀਨੀਅਰ ਨੇਤਾ ਨੂੰ ਸ਼ੋਭਾ ਨਹੀਂ ਦਿੰਦੀ। ਇਹ ਗੱਲ ਜਿਹੜੀ ਜੀ ਇਹ ਜਿਹੜੇ ਕੈਬਨਿਟ ਮੰਤਰੀਆਂ ਦੇ ਵਿੱਚੋਂ ਜਿਹੜੇ ਇੱਕ ਨੇ ਉਹਨਾਂ ਨੇ ਇਹ ਜਿਹੜਾ ਜੀ ਸਵਾਲ ਦੇ ਜਵਾਬ ਦੇ ਵਿੱਚ ਜਿਹੜੀ ਆ ਜੀ ਉਹ ਕਹੀ ਹੈ। ਇਹ ਕਿਹਾ ਗਿਆ ਕਿ ਜਸਟਿਸ ਰਣਜੀਤ ਸਿੰਘ ਦੀ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਦੋਸ਼ੀਆਂ ਦੇ ਵਿਰੁੱਧ ਕਾਨੂੰਨ ਅਨੁਸਾਰ ਜਿਹੜੀ ਆ ਜੀ ਉਹ ਜਾਂਚ ਕੀਤੀ ਜਾਊਗੀ ਔਰ ਉਹਨਾਂ ਇਹ ਵੀ ਕਿਹਾ ਕਿ ਦੋਸ਼ੀ ਜਿਹੜਾ ਉਹ ਜਿੰਨਾ ਮਰਜ਼ੀ ਰਸੂਖਦਾਰ ਕਿਉਂ ਨਾ ਹੋਵੇ ਉਹਨੂੰ ਮਾਫ ਨਹੀਂ ਕੀਤਾ ਜਾਊਗਾ ਜੀ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬਾਦਲ, ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਚਰਨਜੀਤ ਚੰਨੀ ਨੇ ਇੱਕ ਸਾਂਝੇ ਬਿਆਨ ਦੇ ਵਿੱਚ ਇਹ ਕਿਹਾ
ਤੇ 15 ਦਿਨਾਂ ਦੇ ਵਿੱਚ ਗ੍ਰਿਫਤਾਰ ਨਾ ਕਰਨ ਦਾ ਅਲਟੀਮੇਟਮ ਦੇਣਾ ਨਿਆਂ ਤੇ ਇਨਸਾਫ ਦੇ ਸਿਧਾਂਤ ਦੀ ਉਲੰਘਣਾ ਜਿਹੜਾ ਜੀ ਉਹ ਕਰਨਾ ਹੈ। ਉਹਨਾਂ ਨੇ ਕਿਹਾ ਕਿ ਫੂਲਕਾ ਸਾਹਿਬ ਇੱਕ ਤਜਰਬੇਕਾਰ ਤੇ ਪ੍ਰਸਿੱਧ ਵਕੀਲ ਨੇ, ਕਾਨੂੰਨ ਤੇ ਇਨਸਾਫ ਦੀ ਉਹਨਾਂ ਨੂੰ ਜਿਹੜਾ ਦੀ ਜ਼ਰੂਰਤ ਤੋਂ ਜ਼ਿਆਦਾ ਪਤਾ ਤੇ ਧਰਮ ਦੇ ਇਸ ਸੰਵੇਦਨਸ਼ੀਲ ਮੁੱਦੇ ਦੇ ਉੱਤੇ ਉਹਨਾਂ ਨੂੰ ਰਾਜਨੀਤੀ ਜਿਹੜੀ ਆ ਜੀ ਉਹ ਨਹੀਂ ਕਰਨੀ ਚਾਹੀਦੀ। ਇਹਨਾਂ ਨੇ ਇਹ ਵੀ ਗੱਲ ਕਹੀ ਆ ਕਿ SIT ਗਠਿਤ ਕਰਨ ਵਾਲੇ ਮਾਮਲੇ ਦੇ ਵਿੱਚ ਲਗਾਤਾਰ ਜਿਹੜਾ ਜੀ ਉਹ ਕੰਮ ਹੋ ਰਿਹਾ ਔਰ ਇਹ ਕਿਹਾ ਗਿਆ ਕਿ ਜਾਂਚ ਪੂਰੀ ਸਖਤੀ ਤੇ ਕਾਨੂੰਨ ਦੇ ਅਨੁਸਾਰ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਉਧਰ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਇੱਕ ਵੱਖਰੇ ਬਿਆਨ ਦੇ ਵਿੱਚ ਜਿਹੜੀ ਗੱਲ ਇਹ ਕਹੀ ਆ ਕਿ ਜੇਕਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਹੁਣ ਬਿਆਨ ਆਇਆ ਕਿ ਉਹਨਾਂ ਨੇ ਗੋਲੀ ਚਲਾਉਣ ਦੇ ਹੁਕਮ ਨਹੀਂ ਦਿੱਤੇ, ਤਾਂ ਉਹਨਾਂ ਨੇ ਕਿਹਾ ਕਿ ਜੇ ਪ੍ਰਕਾਸ਼ ਸਿੰਘ ਬਾਦਲ ਜਿਹੜੇ ਉਦੋਂ ਮੁੱਖ ਮੰਤਰੀ ਸੀ ਉਹਨਾਂ ਨੇ ਗੋਲੀ ਚਲਾਉਣ ਦੇ ਹੁਕਮ ਨਹੀਂ ਦਿੱਤੇ ਤਾਂ ਉਹਨਾਂ ਕਿਹਾ ਕਿ ਜਿਹੜੇ ਸੁਖਬੀਰ ਸਿੰਘ ਬਾਦਲ ਤੇ ਸੁਮੇਧ ਸਿੰਘ ਸੈਣੀ ਨੇ ਉਹਨਾਂ ਨੂੰ ਪੁਲਿਸ ਹਿਰਾਸਤ ਦੇ ਵਿੱਚ ਲੈ ਕੇ ਪੁੱਛਗਿੱਛ ਜਿਹੜੀ ਆ ਉਹ ਕੀਤੀ ਜਾਣੀ ਚਾਹੀਦੀ ਆ। ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਆਪਣੇ ਬਿਆਨ ਦੇ ਵਿੱਚ ਇਹ ਗੱਲ ਕਹੀ ਹੈ ਕਿ ਇਹਨਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਆ ਕਿ ਆਖਰ ਫਿਰ ਗੋਲੀ ਦੇ ਹੁਕਮ ਜਿਹੜੇ ਆ ਉਹ ਕਿਹਨੇ ਦਿੱਤੇ। ਜੇ ਇਹਨਾਂ ਨੇ ਇਹ ਗੋਲੀ ਦੇ ਹੁਕਮ ਜਿਹੜੇ ਆ ਉਹ ਨਹੀਂ ਸੀ ਦਿੱਤੇ ਤਾਂ ਪੰਜਾਬ ਦੇ ਵਿੱਚ ਵਾਪਰੀਆਂ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਇਹਦੀ ਚਰਚਾ ਇਸ ਵੇਲੇ ਵੱਡੇ ਪੱਧਰ ਦੇ ਉੱਤੇ ਜਿਹੜੀ ਉਹ ਹੋ ਰਹੀ ਆ। ਖਾਸ ਤੌਰ ਦੇ ਉੱਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਆਈ ਰਿਪੋਰਟ, ਉਦੋਂ ਬਾਅਦ ਉਹਦੇ ਉੱਤੇ ਹੋਈ ਬਹਿਸ ਦੇ ਉੱਤੇ ਲਗਾਤਾਰ ਜਿਹੜਾ ਜੀ ਇਹਦੇ ਵਿਚਾਰ ਚਰਚਾ ਜਿਹੜੀ ਉਹ ਚੱਲ ਰਹੀ ਹੈ। ਔਰ ਹੁਣ ਮੌਜੂਦਾ ਪੰਜਾਬ ਸਰਕਾਰ ਨੇ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਦੇ ਵਾਸਤੇ ਸੂਬਾ ਭਰ ਦੇ ਵਿੱਚ ਧਾਰਮਿਕ ਥਾਵਾਂ ਤੇ ਆਲੇ ਦੁਆਲੇ ਦੇ ਉੱਤੇ CCTV ਕੈਮਰੇ ਲਾਉਣ ਦੇ ਹੁਕਮ ਜਿਹੜੇ ਆ ਜੀ ਉਹ ਦਿੱਤੇ ਆ। ਪੰਜਾਬ ਸਰਕਾਰ ਨੇ ਲਿਖਤੀ ਜਾਰੀ ਕੀਤੇ ਗਏ ਇੱਕ ਸੰਦੇਸ਼ ਦੇ ਵਿੱਚ ਪਿੰਡਾਂ ਦੀਆਂ ਪੰਚਾਇਤਾਂ, ਨਗਰ ਨਿਗਮਾਂ ਨੂੰ ਸਾਰੇ ਗੁਰਦੁਆਰਿਆਂ, ਮੰਦਿਰ, ਮਸਜਿਦਾਂ, ਚਰਚ ਤੇ ਇਹਨਾਂ ਦੀਆਂ ਬਿਲਡਿੰਗਾਂ ਦੇ ਆਲੇ ਦੁਆਲੇ ਪਿੰਡ ਦੇ ਜਿਹੜੇ ਪ੍ਰਮੁੱਖ ਟਿਕਾਣਿਆਂ ਤੇ ਨਿਗਮਾਂ ਦੀ ਹਦੂਦ ਦੇ ਅੰਦਰ CCTV ਕੈਮਰੇ ਲਾਉਣ ਦੇ ਹੁਕਮ ਜਿਹੜੇ ਉਹ ਦਿੱਤੇ ਆ। ਇਹ ਫੈਸਲਾ ਸੂਬੇ ਦੇ ਵਿੱਚ ਧਾਰਮਿਕ ਥਾਵਾਂ ਦੇ ਨੇੜੇ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਤੇ ਸੂਬੇ ਦੇ ਅਮਨ ਚੈਨ ਨੂੰ ਢਾਹ ਲਾਉਣ ਵਾਲੀ ਕਿਸੇ ਹੋਰ ਅਣਸੁਖਾਵੀ ਘਟਨਾ ਨੂੰ ਰੋਕਣ ਦੇ ਮੱਦੇਨਜ਼ਰ ਜਿਹੜਾ ਜੀ ਉਹ ਲਿਆ ਗਿਆ। ਪਿੰਡਾਂ ਦੀਆਂ ਪੰਚਾਇਤਾਂ ਤੇ ਨਗਰ ਨਿਗਮਾਂ ਦੇ ਵੱਲੋਂ ਆਪਣੇ ਫੰਡਾਂ ਦੇ ਵਿੱਚੋਂ ਗੁਰਦੁਆਰਿਆਂ, ਮੰਦਿਰਾਂ, ਚਰਚਾਂ ਤੇ ਮਸਜਿਦਾਂ ਦੀਆਂ ਇਮਾਰਤਾਂ ਦੇ ਆਲੇ ਦੁਆਲੇ CCTV ਕੈਮਰੇ ਜਿਹੜੇ ਜੀ ਉਹ ਲਗਵਾਏ ਜਾਣ, ਅਜਿਹੇ ਹੁਕਮ ਕੀਤੇ ਗਏ ਆ। ਇਹਦੇ ਨਾਲ ਇਹ ਕਿਹਾ ਗਿਆ ਕਿ ਜਿੱਥੇ ਸਮਾਜ ਵਿਰੋਧੀ ਤੱਤਾਂ ਦੇ ਉੱਤੇ ਹਰ ਵੇਲੇ ਨਿਗਾਹ ਰੱਖੀ ਜਾ ਸਕੂਗੀ, ਉੱਥੇ ਅਪਰਾਧਾਂ ਨੂੰ ਵੀ ਰੋਕਿਆ ਜਿਹੜਾ ਜੀ ਉਹ ਜਾਊਗਾ। ਮੁੱਖ ਮੰਤਰੀ ਦੇ ਵੱਲੋਂ ਇਸ ਤਰ੍ਹਾਂ ਦੀਆਂ ਮੰਦਭਾਗੀਆਂ ਘਟਨਾਵਾਂ ਨੂੰ ਠੱਲਣ ਲਈ ਪੰਜਾਬ ਪੁਲਿਸ ਤੇ ਸੂਬੇ ਦੇ DGP ਦੇ ਨਾਲ ਵਿਚਾਰ ਚਰਚਾ ਕਰਨ ਤੋਂ ਬਾਅਦ ਇਹ ਜਿਹੜਾ ਜੀ ਉਹ ਹੁਕਮ ਜਾਰੀ ਕੀਤਾ ਗਿਆ। ਔਰ ਇਹ ਵੀ ਜਿਹੜਾ ਜੀ ਕਿਹਾ ਗਿਆ ਕਿ ਸਰਕਾਰ ਆਪਣੇ ਵੱਲੋਂ ਪੂਰਾ ਟਿਲ ਜਿਹੜਾ ਜੀ ਉਹ ਲਾ ਰਹੀ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਨ ਨਾ। ਪਰ ਪਿੰਡਾਂ ਦੇ ਲੋਕਾਂ ਨੂੰ ਇਹ ਗੱਲ ਜਿਹੜੀ ਜੀ ਕਹੀ ਗਈ ਆ ਕਿ ਉਹ ਇਸ ਮਾਮਲੇ ਦੇ ਵਿੱਚ ਸਰਕਾਰ ਦਾ ਸਹਿਯੋਗ ਦੇਣ ਤੇ CCTV ਕੈਮਰੇ ਜਿਹੜੇ ਪਿੰਡਾਂ ਦੇ ਜਿਹੜੇ ਖਰਚੇ ਨੇ ਉਹਨਾਂ ਦੇ ਵਿੱਚੋਂ ਇਹ ਲਗਵਾਏ ਜਾਣ। ਪਿੰਡਾਂ ਦੀਆਂ ਪੰਚਾਇਤਾਂ ਨੂੰ ਫੰਡ ਜਿਹੜੇ ਆ ਜੀ ਉਹ ਕਿੰਨੇ ਕੁ ਮਿਲਦੇ ਆ ਇਹ ਸਭ ਨੂੰ ਪਤਾ ਹੈ, ਪਰ ਇੰਨਾ ਜ਼ਰੂਰ ਆ ਕਿ ਜੇ ਪਿੰਡ ਰਲ ਜਾਂਦੇ ਆਪਸ ਦੇ ਵਿੱਚ ਤੇ ਪਰ ਘਰ ਨੂੰ ਤਾਂ ਬਹੁਤਾ ਜ਼ਿਆਦਾ ਨਹੀਂ ਆਉਂਦਾ। ਇਹ ਗੱਲ ਠੀਕ ਹੈ ਕਿ ਜਿਹੜੇ ਜੁਰਮ ਹੋ ਰਹੇ ਨੇ, ਜੁਰਮ ਵੱਧ ਰਹੇ ਨੇ, ਉਹਨਾਂ ਨੂੰ ਫੜਨ ਦੇ ਵਾਸਤੇ ਇਹ ਕਾਫੀ ਹੱਦ ਤੱਕ ਜਿਹੜਾ ਜੀ ਉਹ ਸਹਾਈ ਤਾਂ ਜਿਹੜੇ ਆ ਜੀ ਉਹ ਹੋ ਸਕਦੇ ਆ। ਉੱਧਰ ਦੇਸ਼ ਤੇ ਵਿਦੇਸ਼ ਦੇ ਵਿੱਚ ਜਦੋਂ ਇਸ ਵੇਲੇ ਸਜ਼ਾ ਭੁਗਤ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਲਈ ਆਵਾਜ਼ ਜਿਹੜੀ ਆ ਜੀ ਉਹ ਬੁਲੰਦ ਹੋ ਰਹੀ ਆ, ਤਾਂ ਪੰਜਾਬ ਪੁਲਿਸ ਨੇ ਪੰਜਾਬ ਦੇ ਮਾੜੇ ਦਿਨਾਂ ਦੇ ਦੌਰਾਨ ਵੱਖ-ਵੱਖ ਦੋਸ਼ਾਂ ਦੇ ਤਹਿਤ ਘਿਰੇ ਕਈ ਪੁਲਿਸ ਅਫਸਰਾਂ ਨੂੰ ਰਾਹਤ ਦਿਵਾਉਣ ਦੇ ਵਾਸਤੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਕੋਲੇ ਪਹੁੰਚ ਜਿਹੜੀ ਹੈ ਜੀ ਉਹ ਕਰ ਲਈ ਹੈ। ਇਹਨਾਂ ਦੇ ਵਿੱਚ ਕੁਝ ਪੁਲਿਸ ਅਧਿਕਾਰੀ ਕਈ ਸਾਲਾਂ ਤੋਂ ਜੇਲ੍ਹਾਂ ਦੇ ਅੰਦਰ ਡੱਕੇ ਹੋਏ ਆ। ਕੇਂਦਰੀ ਗ੍ਰਹਿ ਮੰਤਰਾਲੇ ਤੇ ਸੋਲਿਸਿਟਰ ਜਨਰਲ ਦੇ ਨਾਲ ਕੀਤੀਆਂ ਗਈਆਂ ਬੈਠਕਾਂ ਦੇ ਦੌਰਾਨ ਪੰਜਾਬ ਦੇ DGP ਸੁਰੇਸ਼ ਅਰੋੜਾ ਜਿਹੜੇ ਕਿ ਇਸੇ ਮਹੀਨੇ ਉਹਨਾਂ ਨੇ ਜਿਹੜਾ ਜੀ ਰਿਟਾਇਰ ਹੋ ਜਾਣਾ, ਉਹਨਾਂ ਨੇ ਦਾਗੀ ਪੁਲਿਸ ਅਫਸਰਾਂ ਪ੍ਰਤੀ ਹਮਦਰਦੀ ਵਾਲਾ ਵਤੀਰਾ ਜਿਹੜਾ ਜੀ ਉਹ ਅਪਣਾਉਣ ਦੇ ਵਾਸਤੇ ਜਿਹੜਾ ਜੀ ਉਹ ਕਿਹਾ। ਉਹਨਾਂ ਨੇ ਕਿਹਾ ਕਿ ਦਹਿਸ਼ਤਗਰਦੀ ਵਿਰੋਧੀ ਆਪਰੇਸ਼ਨਾਂ ਦੇ ਦੌਰਾਨ ਫਰਜ਼ ਨਿਭਾਉਂਦਿਆਂ ਕੀਤੀਆਂ ਗਈਆਂ ਕਾਰਵਾਈਆਂ ਲਈ ਇਹਨਾਂ ਪੁਲਿਸ ਕਰਮੀਆਂ ਨੂੰ ਦੋਸ਼ੀ ਠਹਿਰਾਇਆ ਗਿਆ। ਉਹਨਾਂ ਨੇ ਕਬੂਲ ਕੀਤੀ ਹੈ ਗੱਲ ਕਿ ਵਿਭਾਗ ਨੇ ਮਾਨਵੀ ਆਧਾਰ ਤੇ ਨਵੀਆਂ ਚੁਣੌਤੀਆਂ ਦੇ ਮੁਕਾਬਲੇ ਲਈ ਪੁਲਿਸ ਦਾ
ਮਨੋਬਲ ਬਣਾਈ ਰੱਖਣ ਦੇ ਵਾਸਤੇ ਇਹ ਅਪੀਲ ਜਿਹੜੀ ਹੈ ਜੀ ਉਹ ਕੀਤੀ ਆ। ਨਾਲ ਹੀ ਵਿਭਾਗ ਨੇ ਪੰਜਾਬ ਦੇ ਵਿੱਚ 7 ਦਿਨਾਂ ਦੇ ਵੇਲੇ ਹੋਈਆਂ ਕੁਤਾਹੀਆਂ ਲਈ ਉਹਨਾਂ ਖਿਲਾਫ ਕਾਰਵਾਈ ਜਿਹੜੀ ਹੈ ਜੀ ਉਹ ਆਰੰਭੀ ਹੋਈ ਆ। ਪੰਜਾਬ ਪੁਲਿਸ ਦੀ ਅਗਵਾਈ ਕਰਨ ਵਾਲੇ ਸਾਬਕਾ DGP SS ਵਿਰਕ ਨੇ ਇਹ ਕਿਹਾ ਕਿ ਸਾਰੇ ਦੋਸ਼ੀ ਪੁਲਿਸ ਅਧਿਕਾਰੀਆਂ ਨਾਲ ਇੱਕੋ ਜਿਹਾ ਵਤੀਰਾ ਨਹੀਂ ਅਪਣਾਇਆ ਜਾ ਸਕਦਾ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਹਰੇਕ ਕੇਸ ਦੀ ਪੜਤਾਲ ਮੈਰਿਟ ਦੇ ਆਧਾਰ ਦੇ ਉੱਤੇ ਹੋਣੀ ਚਾਹੀਦੀ ਹੈ। ਉਹਨਾਂ ਦਾ ਇਹ ਕਹਿਣਾ ਜੀ ਕਿ ਦਹਿਸ਼ਤਗਰਦੀ ਖਿਲਾਫ ਜੰਗ ਕੌਮੀ ਮਸਲਾ ਸੀ ਤੇ ਜਿਹੜੇ ਇਸ ਜੰਗ 'ਚ ਮੋਹਰੀ ਰਹੇ ਉਹਨਾਂ ਦਾ ਬਚਾਅ ਕੀਤਾ ਜਾਣਾ ਚਾਹੀਦਾ ਹੈ, ਪਰ ਜਿਹੜੇ ਅਧਿਕਾਰੀਆਂ ਨੇ ਮਨੁੱਖੀ ਹੱਕਾਂ ਦਾ ਘਾਣ ਤੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਉਹਨਾਂ ਨੂੰ ਸਜ਼ਾਵਾਂ ਹੋਣੀਆਂ ਚਾਹੀਦੀਆਂ ਨੇ। ਬੰਦੀ ਸਿੱਖਾਂ ਦੀ ਰਿਹਾਈ ਦੀ ਕੋਸ਼ਿਸ਼ਾਂ ਦੇ ਵਿੱਚ ਜੁਟੇ ਹੋਏ ਇੱਕ ਜਿਹੜੇ ਨੇ ਜਸਪਾਲ ਸਿੰਘ ਮੰਝਪੁਰ, ਉਹ ਕਹਿੰਦੇ ਆ ਕਿ ਪੁਲਿਸ ਵਿਭਾਗ ਦੇ ਇਸ ਸਟੈਪ ਦੇ ਨਾਲ ਦੋਹਰੇ ਮਾਪਦੰਡ ਜਿਹੜੇ ਆ ਜੀ ਉਹਦਾ ਖੁਲਾਸਾ ਹੋ ਰਿਹਾ। ਉਹਨਾਂ ਦਾ ਇੱਕ ਦਾਅਵਾ ਕੀਤਾ ਜੀ ਕਿ ਸਰਕਾਰ ਦਾਗੀ ਪੁਲਿਸ ਅਧਿਕਾਰੀਆਂ ਨੂੰ ਬਚਾ ਰਹੀ ਹੈ, ਜਿਹਦੇ ਕਰਕੇ ਉਹਨਾਂ ਖਿਲਾਫ ਮੁਕੱਦਮੇ ਸ਼ੁਰੂ ਹੀ ਨਹੀਂ ਹੋਏ ਜਾਂ ਬਹੁਤ ਦੇਰ ਦੇ ਨਾਲ ਸ਼ੁਰੂ ਹੋਏ। ਉਧਰ ਸਜ਼ਾਵਾਂ ਭੁਗਤ ਚੁੱਕੇ ਅਹਿਮ 20 ਦੇ ਕਰੀਬ ਸਿੱਖ ਬੰਦੀ ਅਜੇ ਵੀ ਜੇਲ੍ਹਾਂ ਦੇ ਵਿੱਚ ਜਿਹੜੇ ਜੀ ਉਹ ਬੰਦ ਨੇ। ਪੁਲਿਸ ਅੰਕੜੇ ਜਿਹੜੇ ਆ ਜੀ ਕਹਿੰਦੇ ਆ ਕਿ CBI ਨੇ 93 ਤੋਂ 98 ਦੇ ਦਰਮਿਆਨ 188 ਪੁਲਿਸ ਅਧਿਕਾਰੀਆਂ ਦੇ ਖਿਲਾਫ ਕੇਸ ਦਰਜ ਕੀਤੇ, ਜਿਹਦੇ ਵਿੱਚੋਂ 43 ਦੀ ਮੌਤ ਕੇਸ ਬਕਾਇਆ ਰਹਿੰਦੇ ਹੋ ਗਈ। ਬਾਕੀ 80 ਪੁਲਿਸ ਕਰਮੀ 75 ਸਾਲ ਤੋਂ ਵੱਧ ਉਮਰ ਦੇ ਨੇ। 70 ਪੁਲਿਸ ਕਰਮੀ ਜੇਲ੍ਹਾਂ ਦੇ ਅੰਦਰ ਮੁਕੱਦਮਿਆਂ ਦਾ ਸਾਹਮਣਾ ਕਰ ਰਹੇ ਆ। ਉਹ ਵੱਖ-ਵੱਖ ਸਮਿਆਂ ਦੇ ਉੱਤੇ ਪੈਰੋਲ ਜਾਂ ਜ਼ਮਾਨਤ ਦੇ ਉੱਤੇ ਬਾਹਰ ਆਉਂਦੇ ਰਹੇ ਆ, ਕੇਸਾਂ ਦੇ ਬਕਾਇਆ ਰਹਿੰਦੇ ਆ। ਜਿਹੜੇ ਰਿਟਾਇਰ ਹੋਏ 83 ਪੁਲਿਸ ਅਧਿਕਾਰੀ ਜਿਹੜੇ ਨੇ ਉਹਦੇ ਪੂਰੀ ਪੈਨਸ਼ਨ ਲਈ ਵੱਖਰੇ ਤੌਰ ਦੇ ਉੱਤੇ ਪਟੀਸ਼ਨਾਂ ਦਾਇਰ ਜਿਹੜੀਆਂ ਦੀ ਕੀਤੀਆਂ ਹੋਈਆਂ ਨੇ। ਇਹਨਾਂ ਦੇ ਵਿੱਚੋਂ 20 ਨੂੰ ਸਜ਼ਾ ਹੋ ਚੁੱਕੀ ਹੈ, 5 ਨੇ ਖੁਦਕੁਸ਼ੀ ਕਰ ਲਈ, 3 ਬਿਮਾਰੀ ਕਰਕੇ ਮਾਰੇ ਗਏ। ਇਹਨਾਂ ਚੋਂ ਇੱਕ SP ਰਾਮ ਸਿੰਘ ਗੁਰਦੇ ਫੇਲ ਹੋਣ ਕਰਕੇ ਅੰਮ੍ਰਿਤਸਰ ਜੇਲ੍ਹ 'ਚ ਉਹਦੀ ਡੈਥ ਹੋ ਗਈ। ਉਹਨੂੰ ਫਰਜ਼ੀ ਪੁਲਿਸ ਮੁਕਾਬਲੇ ਦੇ ਇੱਕ ਕੇਸ ਦੇ ਵਿੱਚ CBI ਦੀ ਵਿਸ਼ੇਸ਼ ਅਦਾਲਤ ਨੇ ਦੋਸ਼ੀ ਜਿਹੜਾ ਜੀ ਉਹ ਠਹਿਰਾਇਆ ਹੋਇਆ ਸੀਗਾ। ਇੱਕ ਪਾਸੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਜਿਹੜੀ ਹੈ ਜੀ ਉਹ ਚੱਲ ਰਹੀ ਹੈ, ਦੂਜੇ ਪਾਸੇ ਪੁਲਿਸ ਦੇ ਮੁਖੀ ਜਿਹੜੇ ਨੇ ਜੀ ਉਹ ਕੇਂਦਰ ਦੇ ਗ੍ਰਹਿ ਮੰਤਰਾਲੇ ਦੇ ਕੋਲੇ ਪਹੁੰਚੇ ਨੇ ਕਿ ਇਹਨਾਂ ਪੁਲਿਸ ਅਫਸਰਾਂ ਨੂੰ ਜਿਹੜਾ ਜੀ ਉਹ ਰਾਹਤ ਕੁਛ ਜਿਹੜੀ ਉਹ ਦਿੱਤੀ ਜਾਵੇ। ਇਸ ਵੇਲੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਤੇ ਜਿਹੜੀਆਂ ਪੰਚਾਇਤ ਸਮਿਤੀ ਦੀਆਂ ਚੋਣਾਂ ਨੇ ਉਹਦਾ ਚਰਚਾ ਪੰਜਾਬ ਦੇ ਵਿੱਚ ਸ਼ੁਰੂ ਹੋ ਗਿਆ। ਬੇਸ਼ੱਕ ਅਜੇ ਜਿੰਨੇ ਚਰਚੇ ਨੇ ਉਹਨਾਂ ਸਭ ਨੂੰ ਦੱਬਿਆ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਹੋਈਆਂ ਘਟਨਾਵਾਂ ਉਹਦੀ ਆਈ ਰਿਪੋਰਟ ਨੇ। ਅਜੇ ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਇਹਦੇ ਨਾਲ ਸਰਗਰਮੀ ਜਿਹੜੀ ਇਹਦੀ ਸ਼ੁਰੂ ਹੋ ਗਈ ਆ, ਪਰ ਵੱਖ-ਵੱਖ ਸਿਆਸੀ ਪਾਰਟੀਆਂ ਨੇ ਇਹ ਚੋਣਾਂ ਲੜਨ ਦੇ ਵਾਸਤੇ ਜਿਹੜਾ ਜੀ ਕਿਹਾ। ਔਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਕਾਂਗਰਸ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਆਪੋ ਆਪਣੇ ਚੋਣ ਨਿਸ਼ਾਨ ਦੇ ਉੱਤੇ ਲੜਨ ਦੇ ਜਿਹੜੇ ਆ ਜੀ ਉਹ ਫੈਸਲੇ ਲਏ ਆ। ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹ ਨਸ਼ਾ ਮੁਕਤੀ ਦੇ ਹੋਕੇ ਦੇ ਨਾਲ ਚੋਣ ਮੁਹਿੰਮ ਜਿਹੜੀ ਹੈ ਜੀ ਇਹਨੂੰ ਤੋਰੂਗੀ। ਧੜੇਬੰਦੀਆਂ ਜਿਹੜੀਆਂ ਜੀ ਇਸ ਵੇਲੇ ਭਾਰੂ ਹੋ ਰਹੀਆਂ ਨੇ, ਪਰ ਸਭ ਤੋਂ ਵੱਡੀ ਮੁਸੀਬਤ ਜਿਹੜੀ ਹੈ ਜੀ ਉਹ ਬਣੀ ਹੋਈ ਆ ਅਕਾਲੀ ਦਲ ਦੇ ਵਾਸਤੇ। ਪੰਜਾਬ ਦੇ ਵਿੱਚ ਇੱਕ ਦਹਾਕੇ ਪਿੱਛੋਂ ਸੱਤਾ ਤਬਦੀਲੀ ਤੋਂ ਬਾਅਦ ਅਕਾਲੀ ਦਲ ਲਈ ਮੁੜ ਕੇ ਪੈਰ ਜਮਾਉਣੇ ਚੁਣੌਤੀ ਜਿਹੜੇ ਜੀ ਉਹ ਬਣੇ ਹੋਏ ਆ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਣੇ ਕੁਝ ਹੋਰ ਆਗੂਆਂ ਦੇ ਕਾਰ ਵਿਹਾਰ ਤੇ ਰੰਗ ਢੰਗ ਦੇ ਵਿੱਚ ਕੋਈ ਤਬਦੀਲੀ ਨਹੀਂ ਆਈ, ਜਿਹਦੇ ਕਰਕੇ ਸੀਨੀਅਰ ਲੀਡਰਸ਼ਿਪ ਦੇ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਨੂੰ ਵੱਡੀ ਚੁਣੌਤੀ ਮੰਨਿਆ ਜਾ ਰਿਹਾ। ਪੰਜਾਬ ਦੇ ਵਿੱਚ ਇਹਨਾਂ ਚੋਣਾਂ ਦਾ ਬਿਗਲ ਜਿਹੜਾ ਜੀ ਉਹ ਵੱਜ ਚੁੱਕਾ ਹੈ। ਸਿਆਸੀ ਪਾਰਟੀਆਂ ਨੇ ਤਿਆਰੀ ਸ਼ੁਰੂ ਕੀਤੀ ਹੋਈ ਆ। ਨਾਮਜ਼ਦਗੀ ਕਾਗਜ਼ ਇਸੇ ਹਫ਼ਤੇ ਦਾਖਲ ਹੋਣ ਦਾ ਅਮਲ ਜਿਹੜਾ ਜੀ ਉਹ ਸ਼ੁਰੂ ਹੋ ਜਾਊਗਾ। ਅਕਾਲੀ ਦਲ ਨੂੰ ਦਿਹਾਤੀ ਤੇ ਮੁੜ ਵਕਾਰ ਬਹਾਲੀ ਦੀ ਉਮੀਦ ਸੀਗੀ, ਪਰ ਤਾਜ਼ਾ ਸਿਆਸੀ ਹਾਲਾਤ ਨੇ ਅਕਾਲੀ ਦਲ ਦੀਆਂ ਉਮੀਦਾਂ ਦੇ ਉੱਤੇ ਪਾਣੀ ਜਿਹੜਾ ਜੀ ਉਹ ਫੇਰ ਕੇ ਰੱਖ ਦਿੱਤਾ। ਪਾਰਟੀ ਦੇ ਸੀਨੀਅਰ ਨੇਤਾ ਮੰਨਦੇ ਆ ਕਿ ਸਾਲ 15 ਦੇ ਦੌਰਾਨ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਬਰਗਾੜੀ ਬੇਅਦਬੀ ਕਾਂਡ ਤੇ ਉਸ ਤੋਂ ਬਾਅਦ ਬਾਈਬਲ ਕਲਾਂ ਤੇ ਕੋਟਕਪੂਰਾ ਦੇ ਵਿੱਚ ਪੁਲਿਸ ਗੋਲੀਬਾਰੀ ਦੀ 45 ਰਿਪੋਰਟ ਦੇ ਉੱਤੇ ਹੋਈ ਬਹਿਸ ਨੇ ਅਕਾਲੀ ਦਲ ਦਾ ਬਹੁਤ ਵੱਡਾ ਨੁਕਸਾਨ ਜਿਹੜਾ ਜੀ ਉਹ ਕਰ ਦਿੱਤਾ। ਅਕਾਲੀ ਦਲ ਦੇ ਵੱਲੋਂ ਭਾਵੇਂ ਤਾਜ਼ਾ ਹਾਲਾਤ ਦੇ ਨਾਲ ਨਿਪਟਣ ਦੇ ਵਾਸਤੇ ਰੈਲੀਆਂ ਦੀ ਰਣਨੀਤੀ ਘੜੀ ਗਈ ਹੈ, ਪਰ ਪਾਰਟੀ ਨੂੰ ਇਸ ਸੰਕਟ ਦੇ ਵਿੱਚੋਂ ਉੱਭਰਨ ਲਈ ਕਿੰਨਾ ਸਮਾਂ ਲੱਗੂਗਾ ਕੁਝ ਨਹੀਂ ਜਿਹੜਾ ਜੀ ਉਹ ਕਿਹਾ ਜਾ ਸਕਦਾ, ਕਿਉਂਕਿ ਅਕਾਲੀ ਦਲ ਦਾ ਆਧਾਰ ਜਿਹੜਾ ਉਹ ਪਿੰਡਾਂ ਦੇ ਵਿੱਚ ਹੈ ਤੇ ਪਿੰਡਾਂ ਦੇ ਖੇਤਰ ਦੇ ਵਿੱਚ ਇਸ ਵੇਲੇ ਅਕਾਲੀ ਦਲ ਨੂੰ ਮੁੜ ਕੇ ਵੜ ਸਕਣਾ ਔਖਾ ਜਿਹੜਾ ਜੀ ਉਹ ਹੋਇਆ ਪਿਆ, ਕਿਉਂਕਿ ਵੱਖ-ਵੱਖ ਪਿੰਡਾਂ ਦੇ ਗੁਰਦੁਆਰਿਆਂ ਦੇ ਵਿੱਚੋਂ ਕੀਤੀਆਂ ਜਾ ਰਹੀਆਂ ਅਨਾਊਂਸਮੈਂਟ ਜਿਹੜੀਆਂ ਅਕਾਲੀਆਂ ਦੇ ਵਿਰੋਧ ਦੇ ਵਿੱਚ ਇਸ ਵੇਲੇ ਜਿਹੜੀਆਂ ਦੀ ਉਹ ਚੱਲ ਰਹੀਆਂ ਨੇ। ਉੱਧਰ ਜਿਹੜੀ ਸੀਨੀਅਰ ਲੀਡਰਸ਼ਿਪ ਹੈ, ਚਾਹੇ ਉਹ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਲੁਕਵੇਂ ਦੇ ਤਰੀਕੇ ਨਾਲ ਬਾਗੀ ਤੁਰ ਸਹੀ, ਤੇ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ
ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਹੋਰਾਂ ਦੇ ਵੱਲੋਂ ਸਿੱਧਮ ਸਿੱਧੀ ਜਿਹੜੇ ਸੀਨੀਅਰ ਲੀਡਰਸ਼ਿਪ ਤੇ ਖਾਸ ਤੌਰ ਦੇ ਉੱਤੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਖਿਲਾਫ ਕੀਤੀ ਗਈਆਂ ਜਿਹੜੀਆਂ ਟਿੱਪਣੀਆਂ ਨੇ ਉਹਨੇ ਦਲ ਦੀਆਂ ਮੁਸੀਬਤਾਂ ਜਿਹੜੀਆਂ ਦੀ ਉਹ ਹੋਰ ਵਧਾ ਦਿੱਤੀਆਂ ਨੇ। ਅਵਤਾਰ ਸਿੰਘ ਮੱਕੜ ਜਿਨ੍ਹਾਂ ਨੇ ਜਿਹੜੀ ਦੀ ਕੁਝ ਜਿਹੜੀਆਂ ਟਿੱਪਣੀਆਂ ਉਹ ਕੀਤੀਆਂ ਨੇ, ਉਹਨਾਂ ਨੇ ਇਹ ਗੱਲ ਜਿਹੜੀ ਹੈ ਉਹ ਕਹੀ ਆ ਕਿ ਅਕਾਲੀ ਭਾਜਪਾ ਸਰਕਾਰ ਨੇ ਕਦੀ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਤੇ ਅਫਸਰਸ਼ਾਹੀ ਦੇ ਪਿੱਛੇ ਲੱਗ ਕੇ ਮਾਮਲੇ ਨੂੰ ਠੰਡੇ ਬਸਤੇ 'ਚ ਪਾਈ ਰੱਖਿਆ। ਅਵਤਾਰ ਸਿੰਘ ਮੱਕੜ ਕਹਿੰਦੇ ਆ ਕਿ ਬੇਸ਼ੱਕ ਸਰਕਾਰ ਨੇ ਜ਼ੋਰਾ ਸਿੰਘ ਕਮਿਸ਼ਨ ਕਾਇਮ ਕਰਕੇ ਇਸ ਮਾਮਲੇ ਦੀ ਜਾਂਚ ਕਰਾਈ, ਪਰ ਉਸ ਜਾਂਚ ਰਿਪੋਰਟ ਉੱਤੇ ਕੋਈ ਕਾਰਵਾਈ ਕਰਨ ਦੀ ਥਾਂ ਉਹਨੂੰ ਦੱਬ ਕੇ ਰੱਖ ਦਿੱਤਾ। ਉਹ ਕਹਿੰਦੇ ਆ ਕਿ ਬੇਅਦਬੀ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਉਸ ਸਮੇਂ ਅਕਾਲੀ ਦਲ ਦੀ ਸਰਕਾਰ ਨੂੰ ਸਾਰੀ ਜਾਣਕਾਰੀ ਦਿੱਤੀ ਸੀ, ਪਰ ਉਹਨਾਂ ਦੀਆਂ ਗੱਲਾਂ ਨੂੰ ਅਣਗੌਲਿਆ ਕਰ ਦਿੱਤਾ ਗਿਆ। ਅਵਤਾਰ ਸਿੰਘ ਮੱਕੜ ਇਹ ਕਹਿੰਦੇ ਆ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੇ ਵਿਧਾਨ ਸਭਾ ਦੇ ਵਿੱਚ ਹੋਈ ਬਹਿਸ ਦੇ ਦੌਰਾਨ ਅਕਾਲੀ ਦਲ ਨੂੰ ਵਾਕ ਆਊਟ ਨਹੀਂ ਸੀ ਕਰਨਾ ਚਾਹੀਦਾ, ਆਪਣਾ ਪੱਖ ਅੰਦਰ ਬਹਿ ਕੇ ਜਿਹੜਾ ਜੀ ਉਹ ਪੇਸ਼ ਕਰਨਾ ਚਾਹੀਦਾ ਸੀਗਾ। ਅਵਤਾਰ ਸਿੰਘ ਮੱਕੜ ਕਹਿੰਦੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਦੇ ਪਿੱਛੇ ਬਹੁਤ ਸਾਰੀਆਂ ਕੁਰਬਾਨੀਆਂ ਨੇ। ਉਹਨਾਂ ਨੇ ਕਿਹਾ ਕਿ ਜਿਹੜੀ ਪੰਥ ਦੀ ਸਰਵਉੱਚਤਾ ਕਾਇਮ ਰੱਖਣ ਦੇ ਨਾਲ ਨਾਲ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਫੜਨ ਲਈ ਇਕਜੁੱਟ ਹੋ ਕੇ ਯਤਨ ਜਿਹੜੇ ਆ ਜੀ ਉਹ ਕਰਨੇ ਚਾਹੀਦੇ ਆ। ਅਵਤਾਰ ਸਿੰਘ ਮੱਕੜ ਹੋਰਾਂ ਨੇ ਇਹ ਵੀ ਸਵਾਲ ਜਿਹੜਾ ਜੀ ਉਹ ਖੜਾ ਤਾਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਵੀ ਇਹ ਕੀਤਾ ਕਿ ਸਰਸੇ ਵਾਲੇ ਨੂੰ ਮੁਆਫੀ ਨਹੀਂ ਸੀ ਜਿਹੜੀ ਉਹ ਦੇਣੀ ਚਾਹੀਦੀ। ਹੁਣ ਇਹਨਾਂ ਜਿਹੜੇ ਸੀਨੀਅਰ ਬੰਦੇ ਨੇ ਉਹਨਾਂ ਦੇ ਸਵਾਲ ਦੇ ਜਵਾਬ ਦੇ ਉੱਤੇ ਜਵਾਬ ਤਾਂ ਆਉਣਾ ਬੜਾ ਔਖਾ ਹੈ ਕਿ ਸੁਖਬੀਰ ਸਿੰਘ ਬਾਦਲ ਹੋਰੀ ਇਹਦਾ ਕੋਈ ਜਿਹੜਾ ਜੀ ਉਹ ਜਵਾਬ ਦੇਣਗੇ, ਪਰ ਇੰਨਾ ਜ਼ਰੂਰ ਹੈ ਕਿ ਅਕਾਲੀ ਦਲ ਦੀ ਇਸ ਵੇਲੇ ਹਾਲਤ ਜਿਹੜੀ ਹੈ ਜੀ ਉਹ ਪਤਲੀ ਹੁੰਦੀ ਜਾ ਰਹੀ ਆ ਔਰ ਬਾਦਲ ਪਰਿਵਾਰ ਦੇ ਖਿਲਾਫ ਹੌਲੀ ਹੌਲੀ ਸਹੀ ਇਹ ਜਿਹੜੇ ਪੁਰਾਣੇ ਨੇਤਾ ਨੇ ਉਹ ਹੁਣ ਬੋਲਣ ਲੱਗੇ ਆ ਖੁੱਲ੍ਹ ਕੇ ਸਾਹਮਣੇ ਆ ਕੇ। ਪੰਜਾਬ ਦੇ ਵਿੱਚ ਨਸ਼ਿਆਂ ਦਾ ਮੁੱਦਾ ਬੇਸ਼ੱਕ ਬਹੁਤੇ ਬਾਕੀ ਮੁੱਦਿਆਂ ਦੇ ਹੇਠ ਦੱਬ ਕਿਉਂ ਨਾ ਗਿਆ ਹੋਵੇ, ਪਰ ਇੱਕ ਤਾਂ ਓਵਰਡੋਜ਼ ਦੇ ਨਾਲ ਮੌਤਾਂ ਹੋਣ ਦਾ ਸਿਲਸਿਲਾ ਉਸੇ ਤਰੀਕੇ ਦੇ ਨਾਲ ਜਾਰੀ ਹੈ। ਇਹਦੇ ਵਿੱਚ ਕੋਈ ਕਮੀ ਜਿਹੜੀ ਆ ਜੀ ਉਹ ਨਹੀਂ ਆਈ, ਚਾਹੇ ਸਰਕਾਰ ਦਾਅਵੇ ਜਿਹੜੇ ਆ ਜੀ ਉਹ ਕੁਛ ਵੀ ਕਰੀ ਜਾਵੇ। ਉੱਧਰ ਜਿਹੜੇ ਨਸ਼ਾ ਕਰਨ ਵਾਲੇ ਨੇ ਉਹਨਾਂ ਦੇ ਵੱਲੋਂ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਉੱਤੇ ਕੀਤੇ ਜਾ ਰਹੇ ਜਿਹੜੇ ਹਮਲੇ ਨੇ ਉਹ ਵੀ ਉਸੇ ਤਰੀਕੇ ਦੇ ਨਾਲ ਜਿਹੜਾ ਉਹ ਜਾਰੀ ਨੇ। ਪਿਛਲੇ ਦਿਨਾਂ ਦੇ ਵਿੱਚ ਇੱਕ ਮੋਗਾ ਡਿਸਟ੍ਰਿਕਟ ਦੇ ਵਿੱਚ ਜਿਹੜੀ ਸਾਹਮਣੇ ਆਈ ਸੀ ਗੱਲ ਕਿ ਕਿਵੇਂ ਉਹਨੇ ਆਪਣੇ ਪਿਓ ਨੂੰ ਜਿਹੜਾ ਮਾਰ ਦਿੱਤਾ ਸੀਗਾ, ਪੁੱਤ ਨੇ, ਜਿਹੜਾ ਕਿ ਘਰ ਨਹੀਂ ਸੀ ਵੇਚਣਾ ਚਾਹੁੰਦਾ ਆਪਣੇ ਪੁੱਤ ਤੇ ਕਹੇ ਉਹਦੇ ਨਸ਼ਿਆਂ ਦੇ ਕਰਕੇ। ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਜਿਹੜਾ ਪਿੰਡ ਬਿਸ਼ਨੰਦੀ ਹੈ ਜੈਤੋ ਦੇ ਨੇੜੇ ਪੈਂਦਾ, ਉੱਥੇ ਸਾਹਮਣੇ ਆਇਆ ਵੀ ਇੱਕ ਨਸ਼ੇੜੀ ਪੁੱਤ ਨੇ ਆਪਣੇ ਪਿਓ ਨੂੰ ਗੰਡਾਸੇ ਦੇ ਨਾਲ ਜਿਹੜਾ ਉਹ ਮਾਰ ਦਿੱਤਾ। ਮਨਜੋਤ ਸਿੰਘ ਜਿਹੜਾ 30 ਸਾਲਾਂ ਦਾ ਸੀਗਾ, ਉਹਨੇ ਘਰੋਂ ਬਾਹਰ ਆ ਕੇ ਗਲੀ 'ਚ ਰੌਲਾ ਪਾ ਦਿੱਤਾ ਕਿ ਉਹਦੇ ਪਿਓ ਨੂੰ ਹਮਲਾਵਰ ਘਰੇ ਆ ਕੇ ਹਮਲਾ ਕਰਕੇ ਮਾਰ ਗਏ। ਪੁਲਿਸ ਨੇ ਜਿਹੜਾ ਸੀਗਾ ਮਨਜੋਤ ਤੋਂ ਜਦੋਂ ਸਖਤੀ ਦੇ ਨਾਲ ਪੁੱਛਿਆ ਤੇ ਉਹ ਮੰਨ ਗਿਆ ਕਿ ਕਾਰਾ ਉਹਨੇ ਕੀਤਾ। ਉਹਦਾ ਇੱਕ ਹੋਰ ਭਰਾ ਵੀ ਆ, ਇੱਕ ਫੌਜ ਦੇ ਵਿੱਚ ਜਿਹੜਾ ਜੀ ਨੌਕਰੀ ਕਰਦਾ, ਤੇ ਉਹ ਜਿਹੜਾ ਸੀਗਾ ਆਪਣੇ ਹਿੱਸੇ ਦੀ 14 ਕਨਾਲ ਵਾਹੀਯੋਗ ਜ਼ਮੀਨ ਆਪਣੇ ਕੋਲ ਰੱਖ ਕੇ ਬਾਕੀ ਜ਼ਮੀਨ ਦੋਵਾਂ ਪੁੱਤਾਂ ਦੇ ਨਾਂ ਕਰਵਾ ਚੁੱਕਾ ਸੀਗਾ। ਮਨਜੋਤ ਨੇ ਆਪਣੇ ਹਿੱਸੇ ਦੀ ਪੈਲੀ ਵੇਚ ਕੇ ਨਸ਼ੇ ਪੀ ਲਏ। ਹੁਣ ਉਹ ਬਾਪੂ ਦੀ ਪੈਲੀ ਆਪਦੇ ਨਾਂ ਕਰਾਉਣ ਲਈ ਉਹਨੂੰ ਤੰਗ ਜਿਹੜਾ ਜੀ ਉਹ ਕਰਨ ਲੱਗ ਗਿਆ ਸੀਗਾ। ਉਹ ਨਸ਼ੇ ਦੀ ਹਾਲਤ ਦੇ ਵਿੱਚ ਸੀਗਾ, ਪਿਓ ਦੇ ਨਾਲ ਜਿਹੜਾ ਜੀ ਉਹ ਖੇਬੜਨ ਲੱਗ ਗਿਆ। ਇਹ ਹਿੰਸਕ ਟਕਰਾਰ ਜਿਹੜਾ ਜੀ ਹੋ ਗਿਆ ਤੇ ਇਹ ਜਿਹੜਾ ਨਸ਼ੇੜੀ ਪੁੱਤ ਸੀਗਾ ਉਹਨੇ ਜੰਡਾਸੀ ਦੇ ਨਾਲ ਆਪਣੇ ਪਿਓ ਦੇ ਉੱਤੇ ਵਾਰ ਕਰ ਦਿੱਤਾ ਤੇ ਜਿਹਦੇ ਕਰਕੇ ਉਹਦੀ ਥਾਂਏ ਮੌਤ ਜਿਹੜੀ ਜੀ ਉਹ ਹੋ ਗਈ। ਇਹ ਹਾਲਾਤ ਜਿਹੜੇ ਜੀ ਪੰਜਾਬ ਦੇ ਪਿੰਡਾਂ ਦੇ ਪਰਿਵਾਰਾਂ ਦੇ ਜਿਹੜੇ ਆ ਜੀ ਉਹ ਬਣ ਚੁੱਕੇ ਹੋਏ ਆ ਨਸ਼ਿਆਂ ਦੀ ਵਜ੍ਹਾ ਕਰਕੇ। ਭਾਵ ਕਿ ਜਿਹੜੇ ਪਿਓ ਨੇ ਉਹ ਹੁਣ ਪੁੱਤਾਂ ਦੇ ਹੱਥੋਂ ਸੁਰੱਖਿਅਤ ਨਹੀਂ ਰਹੇ, ਉਹਨਾਂ ਪੁੱਤਾਂ ਦੇ ਹੱਥੋਂ ਜਿਹੜੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਨਸ਼ਿਆਂ ਦੀ ਗਲਤਾਨ ਦੇ ਵਿੱਚ ਡੁੱਬ ਕੇ ਜਿਹੜਾ ਜੀ ਉਹ ਰਹਿ ਗਏ ਨੇ। ਬਹੁਤ ਮਿਹਰਬਾਨੀ ਦਿਲਪ੍ਰੀਤ, ਧੰਨਵਾਦ ਜੀ। ਇਹ ਸਨ ਦੀ ਅੱਜ ਦੀਆਂ ਕੁਝ ਖਬਰਾਂ। ਥੈਂਕ ਯੂ ਵੈਰੀ ਮਚ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਬਲਤੇਜ ਪੰਨੂ ਜੀ। ਇਹ ਸਨ ਖਬਰਾਂ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ, ਤੇ ਇੱਦਾਂ ਹੀ ਅਸੀਂ ਲੈਂਦੇ ਇਜਾਜ਼ਤ ਜੀ। ਸੁਣਦੇ ਰਹੋ ਪੰਜਾਬੀ ਰੇਡੀਓ USA।